ਅਗਲੀ ਖਬਰ ਵੱਲ ਜਾਈਏ ਤੇ ਇੱਕ ਕੈਲੀਫੋਰਨੀਆ ਦੇ ਕੈਦੀ ਦੀ ਵਾਈਫ ਨੇ 5.6 ਮਿਲੀਅਨ ਡਾਲਰ ਦਾ ਵਰਡਿਕਟ ਆ ਉਹ ਡਿਪਾਰਟਮੈਂਟ ਆਫ ਕਰੈਕਸ਼ਨ ਦੇ ਅਗੇਂਸਟ ਜਿੱਤਿਆ ਹੈਗਾ। ਕਹਿੰਦੇ ਭਈ ਇਹ ਲੇਡੀ ਜੋ ਆ ਉਹ ਆਪਣੇ ਹਸਬੈਂਡ ਨੂੰ ਜੇਲ੍ਹ ਦੇ ਵਿੱਚ ਮਿਲਣ ਗਈ 4 ਘੰਟੇ ਦੀ ਡਰਾਈਵ ਕਰਕੇ ਤੇ ਚਾਪੀ ਏਰੀਆ ਜੋ ਕੈਲੀਫੋਰਨੀਆ ਦਾ ਹੈਗਾ 6 ਸਤੰਬਰ 2019 ਨੂੰ। ਜੀ। ਕ੍ਰਿਸਟੀਨਾ ਕਾਰਡੇਨਸ ਨਾਮ ਦੀ ਇਸ ਬੀਬੀ ਨੂੰ ਸਟ੍ਰਿਪ ਸਰਚ ਕੀਤਾ ਗਿਆ ਫॉर ਡਰੱਗ ਤੇ ਪ੍ਰੈਗਨੈਂਸੀ ਟੈਸਟ ਐਕਸ-ਰੇ ਸੀਟੀ ਸਕੈਨ ਤੇ ਉਹਨੂੰ ਹਸਪਤਾਲ ਤੱਕ ਲਿਜਾਇਆ ਗਿਆ। ਜਦੋਂ ਲੈ ਕੇ ਗਏ ਜਾਂ ਵਾਪਸ ਲਿਆਂਦਾ ਉਹਨੂੰ ਬਾਥਰੂਮ ਤੱਕ ਵੀ ਯੂਜ਼ ਨਹੀਂ ਕਰਨ ਦਿੱਤਾ ਗਿਆ ਤੇ ਮੇਲ ਡਾਕਟਰ ਨੇ ਸੈਕਸ਼ੁਅਲੀ ਕਹਿੰਦੇ ਵਾਇਲੇਟ ਕੀਤਾ ਉਹਦੇ ਜਿਹੜੇ ਹੱਕ ਹੈਗੇ ਆ। ਸੋ ਉਹ ਕਹਿੰਦੀ ਵੀ ਮੇਰਾ ਇਹ ਤਾਂ ਕੋਈ ਇਰਾਦਾ ਨਹੀਂ ਸੀ ਵੀ ਲਾ ਸੂਟ ਕਰਨ ਦਾ, ਪਰ ਹੋਰ ਲੋਕਾਂ ਨਾਲ ਵੀ ਇਹ ਚੀਜ਼ ਵਾਪਰ ਸਕਦੀ ਆ, ਇਸ ਕਰਕੇ ਜਿਹੜਾ ਮੈਂ ਲਾ ਸੂਟ ਫਾਈਲ ਕੀਤਾ ਹੈਗਾ। ਪ੍ਰਿਜ਼ਨ ਦਾ ਰੂਲ ਇਹ ਆ ਵੀ ਜਿਹੜਾ ਵੀ ਕੋਈ ਬੰਦਾ ਮਿਲਣ ਜਾਂਦਾ ਆ ਉਹਨੂੰ ਜਿਹੜਾ ਆ ਐਕਸ-ਰੇ ਦੇ ਰਾਹੀਂ ਪਹਿਲਾਂ ਚੈੱਕ ਕੀਤਾ ਜਾਂਦਾ ਹੈਗਾ ਮਸ਼ੀਨ ਦੇ ਰਾਹੀਂ। ਜੇ ਕੋਈ ਫੋਰਨ ਆਬਜੈਕਟ ਜਾਂ ਕੁਝ ਹੋਰ ਹੋਵੇ ਫੇਰ ਬੋਡੀ ਸਰਚ ਹੋ ਸਕਦੀ ਹੈਗੀ ਆ। ਪਰ ਕਹਿੰਦੇ ਨਾ ਤਾਂ ਐਕਸ-ਰੇ ਦੇ ਵਿੱਚ ਨਾ ਸੀਟੀ ਸਕੈਨ ਦੇ ਵਿੱਚ ਕੋਈ ਇਦਾਂ ਦਾ ਐਵੀਡੈਂਸ ਆਇਆ ਸੀ, ਪਰ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਪੂਰੀ ਤਰ੍ਹਾਂ ਸਟ੍ਰਿਪ ਸਰਚ ਕੀਤਾ ਗਿਆ ਤੇ ਬਹੁਤ ਜ਼ਿਆਦਾ ਉਹਦੀ ਹਿਊਮਿਲੀਏਸ਼ਨ ਉਹ ਕੀਤੀ ਗਈ। ਬਾਅਦ ਦੇ ਵਿੱਚ ਉਸਨੇ ਜਿਹੜਾ ਲਾ ਸੂਟ ਫਾਈਲ ਕੀਤਾ ਤੇ ਹੁਣ ਡਿਪਾਰਟਮੈਂਟ ਆਫ ਕਰੈਕਸ਼ਨਸ ਨੇ ਉਹ ਲਾ ਸੂਟ ਜਿਹੜਾ ਆ ਸੈਟਲ ਕਰ ਲਿਆ। ਸੋ 5.6 ਮਿਲੀਅਨ ਡਾਲਰ ਦਾ ਟੋਟਲ ਇਹ ਸੈਟਲਮੈਂਟ ਹੋਈ ਆ, ਜਿਹਦੇ ਵਿੱਚੋਂ 3.6 ਮਿਲੀਅਨ ਡਾਲਰ ਡਿਪਾਰਟਮੈਂਟ ਆਫ ਕਰੈਕਸ਼ਨਸ ਦਊਗੀ। ਬਾਕੀ ਦੇ ਜਿਹੜੇ ਡਿਫੈਂਡੈਂਟਸ ਆ ਜਿਨ੍ਹਾਂ 'ਚ 2 ਕਰੈਕਸ਼ਨਲ ਆਫੀਸਰਸ, ਇੱਕ ਡਾਕਟਰ ਤੇ ਇੱਕ ਐਡਵੈਂਟਿਸਟ ਹੈਲਥ ਤੇ ਚਾਪੀ ਵੈਲੀ ਹਸਪੀਟਲ ਦਾ ਹੈਗਾ, ਉਹ ਉਹਨਾਂ ਨੂੰ ਦੇਣੇ ਪੈਣਗੇ। ਜੀ। ਅਗਲੀ ਖਬਰ ਵੱਲ ਜਾਈਏ ਤੇ ਇੱਕ ਕੈਲੀਫੋਰਨੀਆ ਦੇ ਕੈਦੀ ਦੀ ਵਾਈਫ ਨੇ 5.6 ਮਿਲੀਅਨ ਡਾਲਰ ਦਾ ਵਰਡਿਕਟ ਆ ਉਹ ਡਿਪਾਰਟਮੈਂਟ ਆਫ ਕਰੈਕਸ਼ਨ ਦੇ ਅਗੇਂਸਟ ਜਿੱਤਿਆ ਹੈਗਾ। ਕਹਿੰਦੇ ਭਈ ਇਹ ਲੇਡੀ ਜੋ ਆ ਉਹ ਆਪਣੇ ਹਸਬੈਂਡ ਨੂੰ ਜੇਲ੍ਹ ਦੇ ਵਿੱਚ ਮਿਲਣ ਗਈ 4 ਘੰਟੇ ਦੀ ਡਰਾਈਵ ਕਰਕੇ ਤੇ ਚਾਪੀ ਏਰੀਆ ਜੋ ਕੈਲੀਫੋਰਨੀਆ ਦਾ ਹੈਗਾ 6 ਸਤੰਬਰ 2019 ਨੂੰ। ਕ੍ਰਿਸਟੀਨਾ ਕਾਰਡੇਨਸ ਨਾਮ ਦੀ ਇਸ ਬੀਬੀ ਨੂੰ ਸਟ੍ਰਿਪ ਸਰਚ ਕੀਤਾ ਗਿਆ ਫॉर ਡਰੱਗ ਤੇ ਪ੍ਰੈਗਨੈਂਸੀ ਟੈਸਟ ਐਕਸ-ਰੇ ਸੀਟੀ ਸਕੈਨ ਤੇ ਉਹਨੂੰ ਹਸਪਤਾਲ ਤੱਕ ਲਿਜਾਇਆ ਗਿਆ। ਜਦੋਂ ਲੈ ਕੇ ਗਏ ਜਾਂ ਵਾਪਸ ਲਿਆਂਦਾ ਉਹਨੂੰ ਬਾਥਰੂਮ ਤੱਕ ਵੀ ਯੂਜ਼ ਨਹੀਂ ਕਰਨ ਦਿੱਤਾ ਗਿਆ ਤੇ ਮੇਲ ਡਾਕਟਰ ਨੇ ਸੈਕਸ਼ੁਅਲੀ ਕਹਿੰਦੇ ਵਾਇਲੇਟ ਕੀਤਾ ਉਹਦੇ ਜਿਹੜੇ ਹੱਕ ਹੈਗੇ ਆ। ਸੋ ਉਹ ਕਹਿੰਦੀ ਵੀ ਮੇਰਾ ਇਹ ਤਾਂ ਕੋਈ ਇਰਾਦਾ ਨਹੀਂ ਸੀ ਵੀ ਲਾ ਸੂਟ ਕਰਨ ਦਾ, ਪਰ ਹੋਰ ਲੋਕਾਂ ਨਾਲ ਵੀ ਇਹ ਚੀਜ਼ ਵਾਪਰ ਸਕਦੀ ਆ, ਇਸ ਕਰਕੇ ਜਿਹੜਾ ਮੈਂ ਲਾ ਸੂਟ ਫਾਈਲ ਕੀਤਾ ਹੈਗਾ। ਪ੍ਰਿਜ਼ਨ ਦਾ ਰੂਲ ਇਹ ਆ ਵੀ ਜਿਹੜਾ ਵੀ ਕੋਈ ਬੰਦਾ ਮਿਲਣ ਜਾਂਦਾ ਆ ਉਹਨੂੰ ਜਿਹੜਾ ਆ ਐਕਸ-ਰੇ ਦੇ ਰਾਹੀਂ ਪਹਿਲਾਂ ਚੈੱਕ ਕੀਤਾ ਜਾਂਦਾ ਹੈਗਾ ਮਸ਼ੀਨ ਦੇ ਰਾਹੀਂ। ਜੇ ਕੋਈ ਫੋਰਨ ਆਬਜੈਕਟ ਜਾਂ ਕੁਝ ਹੋਰ ਹੋਵੇ ਫੇਰ ਬੋਡੀ ਸਰਚ ਹੋ ਸਕਦੀ ਹੈਗੀ ਆ। ਪਰ ਕਹਿੰਦੇ ਨਾ ਤਾਂ ਐਕਸ-ਰੇ ਦੇ ਵਿੱਚ ਨਾ ਸੀਟੀ ਸਕੈਨ ਦੇ ਵਿੱਚ ਕੋਈ ਇਦਾਂ ਦਾ ਐਵੀਡੈਂਸ ਆਇਆ ਸੀ, ਪਰ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਪੂਰੀ ਤਰ੍ਹਾਂ ਸਟ੍ਰਿਪ ਸਰਚ ਕੀਤਾ ਗਿਆ ਤੇ ਬਹੁਤ ਜ਼ਿਆਦਾ ਉਹਦੀ ਹਿਊਮਿਲੀਏਸ਼ਨ ਉਹ ਕੀਤੀ ਗਈ। ਬਾਅਦ ਦੇ ਵਿੱਚ ਉਸਨੇ ਜਿਹੜਾ ਲਾ ਸੂਟ ਫਾਈਲ ਕੀਤਾ ਤੇ ਹੁਣ ਡਿਪਾਰਟਮੈਂਟ ਆਫ ਕਰੈਕਸ਼ਨਸ ਨੇ ਉਹ ਲਾ ਸੂਟ ਜਿਹੜਾ ਆ ਸੈਟਲ ਕਰ ਲਿਆ। ਸੋ 5.6 ਮਿਲੀਅਨ ਡਾਲਰ ਦਾ ਟੋਟਲ ਇਹ ਸੈਟਲਮੈਂਟ ਹੋਈ ਆ, ਜਿਹਦੇ ਵਿੱਚੋਂ 3.6 ਮਿਲੀਅਨ ਡਾਲਰ ਡਿਪਾਰਟਮੈਂਟ ਆਫ ਕਰੈਕਸ਼ਨਸ ਦਊਗੀ। ਬਾਕੀ ਦੇ ਜਿਹੜੇ ਡਿਫੈਂਡੈਂਟਸ ਆ ਜਿਨ੍ਹਾਂ 'ਚ 2 ਕਰੈਕਸ਼ਨਲ ਆਫੀਸਰਸ, ਇੱਕ ਡਾਕਟਰ ਤੇ ਇੱਕ ਐਡਵੈਂਟਿਸਟ ਹੈਲਥ ਤੇ ਚਾਪੀ ਵੈਲੀ ਹਸਪੀਟਲ ਦਾ ਹੈਗਾ, ਉਹ ਉਹਨਾਂ ਨੂੰ ਦੇਣੇ ਪੈਣਗੇ। ਜੀ। ਅਗਲੀ ਖਬਰ